ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਪਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਹਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ।
ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਬਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ, ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ, ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ, ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਬਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ, ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਹਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ
ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਪਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਹਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ।
ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਬਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ, ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਹਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ, ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਬਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ, ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ।
ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸ ਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਹਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ, ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਪਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ, ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ
ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸ ਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਹਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦੇਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ, ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਬਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ, ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸ ਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ,
ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਹਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ, ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਬਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ, ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ,
ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਬਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸ ਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ।
ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਬਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ, ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਹਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ, ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਬਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ, ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ।
ਦੱਸ ਦਈਏ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਹਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਪਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ, ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸ ਦਈਏ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ।
ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸ ਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਹਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ, ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਬਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ, ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸ ਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ
ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਹਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ, ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਬਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ, ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸ ਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ
ਅਤੇ ਜਿਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦੇਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ। ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਬਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ। ਦੱਸਦੇ ਕਿ ਹੁਣ ਅਜਿਹੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਨੇ। ਬੀਮਾ ਏਜੰਸੀਆਂ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਏਜੰਸੀਆਂ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਚੂਲਿਆਂ ਦੇ ਆਪਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਬੁਜ਼ਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਵਾਲੀ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਾਉਣ ਲਈ ਜੇ ਫਾਰਮ ਆਟਾ ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਕਾਰਡ ਬਣਵਾਏ ਗਏ ਸਨ। ਕੁਝ ਲੋਕਾਂ ਨੇ ਇਹ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣਅਧਿਕਾਰਕ ਕਾਰਡ ਬਣਵਾਏ ਜਾਣ ਵਾਲਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਵਾਉਣ ਲਈ ਸਿਰਫ ਮਹਿਜ਼ 2000 ਤੋਂ ਲੈ ਕੇ 5000 ਰੁਪਏ ਤੱਕ ਵਸੂਲੇ ਜਾ ਰਹੇ ਨੇ। ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਲੀ ਕਾਰਡ ਲੈ ਕੇ ਤਾਂ ਜਾਂਦੇ ਸਨ ਅਤੇ ਉਹਨਾਂ ਦੀ ਕਾਰਡ ਜਿਹੜਾ ਉਹ ਰੱਦ ਵੀ ਕਰ ਦਿੱਤਾ ਜਾਂਦਾ ਸੀ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਉਹਨਾਂ ਕਿਹਾ ਕਿ ਕਿਸੇ ਹੋਰ ਸ਼ਹਿਰ 'ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨੰਬਰ ਬਦਲ ਦਿੱਤਾ ਜਾਂਦਾ ਸੀ ਜਾਂ ਫਿਰ ਉਸੇ ਹੀ ਨਾਂ ਵਾਲੀ ਆਈਡੀ ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਸੀ। ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਉਹਨਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇੱਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਉਸਦੇ ਨਾਂ ਤੇ 2000 ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣਅਧਿਕਾਰਕ ਕਾਰਡ ਕਿਸੇ ਹੋਰ ਕਸਬੇ 'ਚ ਬਣਾ ਦਿੱਤਾ ਗਿਆ। ਜਦੋਂ ਕਿ ਪਰਿਵਾਰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈਡੀ ਪਟਿਆਲੇ ਸ਼ਹਿਰ ਦੀ ਇੱਕ ਔਰਤ ਦੇ ਨਾਂ ਤੇ ਚੱਲ ਰਹੀ ਸੀ, ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ 'ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਵਾਏ ਜਾ ਰਹੇ ਨੇ, ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣਅਧਿਕਾਰਕ ਯਾਨੀ ਕਿ ਜਾਲੀ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਰਗੜਾ ਜਿਹੜਾ ਉਹ ਗੋਡੇ ਅਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ। ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ 'ਚ ਅਜਿਹਾ ਆਯੁਸ਼ਮਾਨ ਕਾਰਡ ਯਾਨੀ ਕਿ ਜਾਲੀ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਲਿਆ ਜਾਵੇ ਅਤੇ ਜਿਨੇ ਵੀ ਕਾਰਡ ਇਹ ਜਾਰੀ ਕੀਤਾ ਹੈ ਉਸ ਵਿਅਕਤੀ ਖਿਲਾਫ ਧੋਖਾਦੇਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣਗੈਰਤ ਯਾਨੀ ਕਿ ਨਕਲੀ ਆਯੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜੇਕਰ ਤੁਹਾਡੇ ਕੋਲ ਵੀ ਆਯੁਸ਼ਮਾਨ ਕਾਰਡ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਖਬਰ ਕੀ ਹੈ ਆਓ ਤੁਹਾਨੂੰ ਦੱਸ ਦਈਏ। ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣਅਧਿਕਾਰਕ ਯਾਨੀ ਕਿ ਜਾਲੀ ਤੌਰ ਤੇ ਬਣਵਾਏ ਕਾਰਡ ਚੁੱਕੀ ਫਿਰਦੇ ਨੇ, ਜਿਨ੍ਹਾਂ ਦੀ ਪੜਤਾਲ ਹੋਣੀ ਹੁਣ ਸ਼ੁਰੂ ਹੋ ਚੁੱਕੀ ਹੈ।
ਅਣਅਧਿਕਾਰਕ ਆਯੁਸ਼ਮਾਨ ਕਾਰਡਾਂ ਯਾਨੀ ਕਿ ਜਾਲੀ ਕਾਰਡਾਂ ਰਾਹੀਂ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੇ ਤੱਕ ਕਿ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਹੁਣ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ। ਦੱਸਦੀ ਕਿ ਆਰਟੀਆਈ ਮਾਹਿਰ ਬ੍ਰਿਸਬਾਨ ਨੇ ਦੱਸਿਆ ਹੈ ਕਿ ਪੰਜਾਬ 'ਚ ਸਿਹਤ ਬੀਮਾ ਯੋਜਨਾ ਵਾਲੇ ਅਣਅਧਿਕਾਰਕ ਆਯੁਸ਼ਮਾਨ ਕਾਰਡ ਬਣਵਾਏ ਜਾਣ ਦਾ ਕਾਲਾ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਿਊਟਰ ਸੈਂਟਰਾਂ 'ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਵਾਏ ਜਾ ਰਹੇ ਨੇ, ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ 'ਚ ਕਾਰਡ ਚਲਾਉਣ ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ, ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਕਾਰਡ ਬਣਵਾਏ ਜਾ ਰਹੇ ਨੇ।